ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज। मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਦਾਨਿਸ਼ਮੰਦ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम जी डॉक्टर साहब, जी आनू प्रोग्राम सचो सच में बहुत शुक्रिया जी। डॉक्टर साहब, अज 12 मई 2021 26 विसाख नानकशाही संमत 553 का दिन है। तो डॉक्टर साहब, प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल TV 84 ਨੂੰ देखना चाहते हो ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਲ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਅੱਜ ਦਾ ਜਿਹੜਾ ਦਿਨ ਹੈ ਉਹ ਸਿੱਖ ਕੌਮ ਦੇ ਲਈ ਬੜਾ ਹੀ ਅਹਿਮੀਅਤ ਤੇ ਸਪੈਸ਼ਲ ਦਿਨ ਹੈ। ਸੋ ਵਿਊਅਰਸ, ਅੱਜ ਸਰਹੰਦ ਫਤਿਹ ਦਿਵਸ ਹੈ। 12 ਮਈ 1710 ਨੂੰ ਅੱਜ ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖ ਫੌਜ ਨੇ ਚਾਪੜ ਚਿੜੀ ਦੀ ਜੰਗ ਵਿੱਚ ਫਤਹ ਹਾਸਲ ਕਰਕੇ 800 ਸਾਲ ਦੇ ਇਤਿਹਾਸ ਨੂੰ ਪੁੱਠਾ ਗੇਰ ਦਿੱਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਦੀ ਕਮਾਂਡ ਹੇਠ 14 ਮਈ 1710 ਨੂੰ ਪਹਿਲਾ ਜਿਹੜਾ ਸਿੱਖ ਰਾਜ ਹੈ ਉਹ ਸਥਾਪਿਤ ਹੋਇਆ ਸੀ। ਅੱਜ ਫਿਰ ਸਿੱਖ ਕੌਮ ਭਾਰਤੀ ਨਕਸ਼ੇ ਵਿੱਚ ਆਪਣੀ ਆਜ਼ਾਦੀ ਦੀ ਜਿਹੜੀ ਆ ਉਹ ਲੜਾਈ ਲੜ ਰਹੀ ਹੈ। ਇਹ ਲੜਾਈ ਖਾਲਿਸਤਾਨ ਨੂੰ ਭਾਰਤੀ ਕਬਜ਼ੇ ਤੋਂ ਮੁਕੰਮਲ ਤੌਰ ਤੇ ਆਜ਼ਾਦ ਕਰਵਾਉਣ ਦੀ ਲੜਾਈ ਹੈ। ਸੋ ਵਿਊਅਰਸ, ਰਾਜ ਸ਼ਕਤੀ ਤੋਂ ਬਿਨਾ ਨਾ ਧਰਮਾਂ ਦੀ ਹੋਂਦ ਰਹਿੰਦੀ ਹੈ ਤੇ ਨਾ ਹੀ ਕੌਮਾਂ ਦਾ ਵਜੂਦ। ਸੋ ਅੱਜ ਦੇ ਇਸ ਖਾਸ ਦਿਨ ਸੰਬੰਧੀ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬਿਲਕੁਲ ਠੀਕ ਕਿਹਾ ਕਿ ਜਦੋਂ ਤੱਕ ਤੁਹਾਡੇ ਕੋਲ ਰਾਜ ਸ਼ਕਤੀ ਨਹੀਂ ਹੁੰਦੀ, ਸਿਆਸੀ ਤਾਕਤ ਨਹੀਂ ਹੁੰਦੀ, ਆਪਣੀ ਕਿਸਮਤ ਆਪ ਘੜਨ ਦਾ ਹੱਕ ਨਹੀਂ ਹੁੰਦਾ, ਨਾ ਨਸਲਾਂ ਕਾਇਮ ਰਹਿੰਦੀਆਂ ਨੇ, ਨਾ ਕੌਮਾਂ ਦੀ ਹੋਂਦ ਕਾਇਮ ਰਹਿੰਦੀ ਹੈ, ਨਾ ਕੌਮਾਂ ਦਾ ਵਕਾਰ ਰਹਿੰਦਾ ਹੈ, ਨਾ ਕੌਮਾਂ ਦੀ ਆਨ ਸ਼ਾਨ ਰਹਿੰਦੀ ਹੈ। ਔਰ ਇਹ ਲਗਭਗ 8000 ਸਾਲ ਦੀ ਇਨਸਾਨੀ ਤਾਰੀਖ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਗੁਲਾਮ ਕੌਮਾਂ ਦੇ ਨਾਲ, ਗੁਲਾਮ ਕਬੀਲਿਆਂ ਦੇ ਨਾਲ, ਗੁਲਾਮ ਲੋਕਾਂ ਦੇ ਨਾਲ ਕਿਹੋ ਜਿਹਾ ਸਲੂਕ ਹੁੰਦਾ ਹੈ, ਕਿਵੇਂ ਉਹਨਾਂ ਦੇ ਅੰਦਰ ਫਿਰ ਅਗਲੀਆਂ ਕਈ ਪੀੜ੍ਹੀਆਂ ਵੀ ਅਹਿਸਾਸੇ ਕਮਤਰੀ ਭਰ ਜਾਂਦਾ ਹੈ, ਕਿਵੇਂ ਉਹ ਆਪਣੇ ਆਪ ਨੂੰ ਕਈ ਵਾਰ ਇਨਸਾਨ ਸਮਝਣ ਤੋਂ ਵੀ ਜਿਹੜਾ ਹੈ ਉਹ ਇਨਕਾਰੀ ਹੋ ਜਾਂਦੇ ਨੇ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਹਾਕਮਾਂ ਨੇ ਜਾਂ ਜਿਨ੍ਹਾਂ ਨੇ ਉਹਨਾਂ ਨੂੰ ਗੁਲਾਮ ਬਣਾਇਆ ਹੁੰਦਾ ਜਾਂ ਜਿਹੜੇ ਉਹਨਾਂ ਦੇ ਸਿਰ 'ਤੇ ਸਵਾਰ ਹੁੰਦੇ ਨੇ, ਉਹ ਉਹਨਾਂ ਦੇ ਅੰਦਰ ਇਨਸਾਨੀਅਤ ਦਾ ਅਹਿਸਾਸ ਹੀ ਪੈਦਾ ਨਹੀਂ ਹੋਣ ਦਿੰਦੇ ਕਿ ਜੇ ਇਨਸਾਨ ਦੇ ਤੌਰ 'ਤੇ ਸੋਚਣਾ ਸ਼ੁਰੂ ਕਰਨਗੇ ਤੇ ਫਿਰ ਇਹ ਆਜ਼ਾਦੀ ਵੱਲ ਜਾਣਗੇ। ਇਸ ਨੂੰ ਹੀ ਅਸੀਂ ਆਜ਼ਾਦੀ ਲਫ਼ਜ਼ ਜਦੋਂ ਮੂੰਹ 'ਚੋਂ ਕਿਹਾ ਜਾਂਦਾ ਤੇ ਫਿਰ ਮੇਰੇ ਮਨ ਦੀਆਂ ਨਜ਼ਰਾਂ ਸਾਹਮਣੇ ਅਲਾਮਾ ਇਕਬਾਲ ਦਾ ਇਹ ਸ਼ੇਅਰ ਆ ਰਿਹਾ ਹੈ, ਐ ਤਾਹਿਰੇ ਲਾਹੂਤੀ ਉਸ ਰਿਜ਼ਕ ਸੇ ਮੌਤ ਅੱਛੀ ਜਿਸ ਰਿਜ਼ਕ ਸੇ ਆਤੀ ਹੋ ਪਰਵਾਜ਼ ਮੇਂ ਕੁਤਾਹੀ। ਹੁਣ ਇਹ ਤਾਹਿਰੇ ਲਾਹੂਤੀ ਉਹ ਡਿਵਿਨਿਟੀ ਦੀ ਗੱਲ ਹੈ, ਇਨਸਾਨੀਅਤ ਦੇ ਨਾਲ ਉਹ ਡਿਵਿਨਿਟੀ ਜੁੜੀ ਹੁੰਦੀ ਹੈ, ਉਹ ਰੂਹਾਨੀਅਤ ਜੁੜੀ ਹੁੰਦੀ ਹੈ। ਤੇ ਜਿਹੜੇ ਰੱਬ ਦੇ ਭੈ ਭਾਵਨੀ 'ਚ ਹੁੰਦੇ ਨੇ, ਜਿਹੜੇ ਰੱਬ ਦੇ ਖੌਫ 'ਚ ਹੁੰਦੇ ਨੇ, ਰੱਬ ਸੋਵਰਨ ਹੈ, ਉਹ ਮੌਤ ਤੋਂ ਵੀ ਬੇਖਬਰ ਹੁੰਦੇ ਨੇ, ਉਹ ਗੁਲਾਮੀ ਨਹੀਂ ਕਬੂਲਦੇ। ਤੇ ਇਹੀ ਯਾਦ ਦਹਾਨੀ ਅਲਾਮਾ ਕਰਵਾਉਂਦੇ ਨੇ ਕਿ ਜਿਹੜਾ ਰਿਜ਼ਕ ਮਜਬੂਰੀ ਥੱਲੇ, ਗੁਲਾਮੀ ਥੱਲੇ ਆਪਣੇ ਤੁਹਾਨੂੰ ਖਾਣ 'ਤੇ ਮਜਬੂਰ ਹੋਣਾ ਪਏ, ਉਹਦੇ ਨਾਲੋਂ ਮੌਤ ਬਿਹਤਰ ਹੈ। ਔਰ ਸ਼ਾਇਦ ਇਹੀ ਜਦੋਂ ਅਸੀਂ ਇਨਸਾਨੀ ਇਤਿਹਾਸ ਦੇ ਉਹਨਾਂ
ਬਹਾਦਰ ਨਾਵਾਂ ਨੂੰ ਯਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇੱਕ ਕਾਲ ਦਿੱਤੀ, ਜੇ ਅਸੀਂ ਅਮਰੀਕਾ ਜਿਸ ਮੁਲਕ 'ਚ ਬੈਠੇ ਹਾਂ, ਇੱਥੇ ਵੀ ਬੇਸ਼ੱਕ ਜਿਹੜੇ ਲੜੇ ਆਪਣੀ ਆਜ਼ਾਦੀ ਲਈ ਉਹ ਵੀ ਗੋਰਾ ਨਸਲ ਦੇ ਲੋਕ ਸੀ, ਉੱਥੋਂ ਹੀ ਯੂਰਪ 'ਚੋਂ ਇੰਗਲੈਂਡ 'ਚੋਂ ਆਏ ਹੋਏ ਸੀ। ਜਿਨ੍ਹਾਂ ਨੇ ਗੁਲਾਮ ਬਣਾਇਆ ਹੋਇਆ ਸੀ, ਜਿਨ੍ਹਾਂ ਦੀ ਕਾਲੋਨੀ ਸੀ ਅਮਰੀਕਾ, ਉਹ ਵੀ ਗੋਰਿਆਂ ਦਾ ਬ੍ਰਿਟਿਸ਼ ਸਾਮਰਾਜ ਸੀ। ਔਰ ਇਹ ਨਾਰਾ ਜਦੋਂ ਕਿ ਫਿਲਾਡੈਲਫੀਆ ਦੀ 13 ਜਿਹੜੀਆਂ ਅਮਰੀਕਾ ਦੀਆਂ ਕਾਲੋਨੀਜ਼ ਸੀ ਉਹਨਾਂ ਦੇ ਨੁਮਾਇੰਦਿਆਂ 'ਚ ਖਲੋ ਕੇ ਇਹ ਦਿੱਤਾ ਗਿਆ ਸੀ ਕਿ ਗਿਵ ਮੀ ਲਿਬਰਟੀ ਔਰ ਗਿਵ ਮੀ ਡੈਥ, ਕਿ ਜਾਂ ਮੌਤ ਜਾਂ ਆਜ਼ਾਦੀ। ਔਰ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਅਸੀਂ ਖਾਲਸਾ ਸਾਜਨਾ ਦੀ ਗੱਲ ਕਰਦੇ ਹਾਂ 1699 ਈਸਵੀ ਦੀ ਵਿਸਾਖੀ ਨੂੰ, ਤੇ ਉਸ ਖਾਲਸੇ ਦੇ ਅੰਦਰ ਇਹ ਇਨਹੈਰੈਂਟ ਜਿਹੜਾ ਹੈ ਉਹ ਗੁਰੂ ਕਲਗੀਧਰ ਪਾਤਸ਼ਾਹ ਨੇ ਭਰਿਆ ਕਿ ਖਾਲਸਾ ਜਦੋਂ ਅਸੀਂ ਡਿਫਾਈਨ ਵੀ ਕਰਦੇ ਹਾਂ ਕਿ ਖਾਲਸਾ ਬਾਦਸ਼ਾਹ ਜਾਂ ਬਾਗੀ, ਕਿ ਜਾਂ ਉਹ ਸੋਵਰਨ ਹੈ ਤੇ ਜਾਂ ਉਸ ਸੋਵਰਨਿਟੀ ਦੇ ਲਈ ਲੜ ਰਿਹਾ ਹੈ। ਇਹੀ ਸਪਿਰਿਟ ਹੁੰਦੀ ਹੈ ਕੌਮਾਂ ਦੇ ਵਿੱਚ, ਇਹੀ ਜਜ਼ਬਾ ਕੌਮਾਂ ਨੂੰ ਅੱਗੇ ਲੈ ਕੇ ਜਾਂਦਾ ਹੈ। ਤੇ ਜਿਸ ਦਿਨ ਇਹ ਜਜ਼ਬਾ ਮਰ ਜਾਏ, ਲੜਨਾ, ਲੜਦੇ ਹੋਏ ਹਾਰ ਜਾਣਾ, ਇਹ ਕੋਈ ਜਿਹੜਾ ਮਿਹਣਾ ਨਹੀਂ ਹੈ। ਹਾਂ, ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ ਹੈ। ਤੁਸੀਂ ਹਾਰਦੇ ਉਦੋਂ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ। ਜਦੋਂ ਤੱਕ ਤੁਸੀਂ ਹਾਰ ਨਹੀਂ ਮੰਨਦੇ, ਭਾਵੇਂ ਕਈ ਪੀੜ੍ਹੀਆਂ, ਕਈ ਨਸਲਾਂ, ਕਈ ਜਨਰੇਸ਼ਨ ਤੁਹਾਡੀਆਂ ਲੜਦੀਆਂ ਰਹਿਣ, ਜੂਝਦੀਆਂ ਰਹਿਣ, ਬੇਸ਼ੱਕ ਉਹ ਕੁਝ ਵੀ ਨਾ ਹਾਸਲ ਕਰ ਸਕਣ, ਲੇਕਿਨ ਉਹ ਅਗਲੀ ਜਨਰੇਸ਼ਨ ਦੇ ਹੱਥ ਤਲਵਾਰ ਫੜਾ ਦੇਣ ਕਿ ਭਾਈ ਤੂੰ ਵੀ ਲੜਨਾ ਇਸ ਆਜ਼ਾਦੀ ਦੇ ਲਈ, ਤੇ ਉਹਨਾਂ ਕੌਮਾਂ ਨੂੰ ਦੁਨੀਆ ਦੇ ਵਿੱਚ ਕੋਈ ਮਾਰ ਨਹੀਂ ਸਕਦਾ। ਉਹ ਜਿਉਂਦਾ ਕੌਮਾਂ ਹੁੰਦੀਆਂ ਨੇ। ਔਰ ਅੱਜ ਦਾ ਦਿਨ ਉਹ ਮਾਣਮੱਤਾ ਦਿਨ ਹੈ ਜਦੋਂ ਕਿ 12 ਮਈ 1710 ਨੂੰ ਸਰਹੰਦ ਤੋਂ ਲਗਭਗ 12 ਕੋਹ ਦੀ ਦੂਰੀ ਤੇ ਵੱਡਾ ਇੱਕ ਮੈਦਾਨ ਜਿਹਨੂੰ ਚਾਪੜ ਝਿੜੀ ਕਿਹਾ ਜਾਂਦਾ ਹੈ, ਬੇਸ਼ੱਕ ਇਸ ਨੂੰ ਮੂਲ ਤੌਰ ਤੇ ਛੱਪੜ ਝਿੜੀ ਲਫ਼ਜ਼ ਹੋਏਗਾ ਕਿਉਂਕਿ ਪਾਸੇ ਇੱਕ ਪਾਣੀ ਦਾ ਛੱਪੜ ਤੇ ਰੁੱਖਾਂ ਦਾ, ਜਿੱਥੇ ਸੰਘਣੇ ਰੁੱਖ ਹੋਣ ਉਹਨੂੰ ਅਸੀਂ ਝਿੜੀ ਕਹਿੰਦੇ ਹਾਂ। ਉਸ ਝਿੜੀ ਦੇ ਵਿੱਚ ਵੀ ਕਿਉਂਕਿ ਫੌਜੀ ਨੁਕਤਾ ਨਿਗਾਹ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਥਾਂ ਨੂੰ ਚੁਣਿਆ, ਕਿਉਂਕਿ ਜਦੋਂ ਤੁਸੀਂ ਗਰਮੀਆਂ ਦਾ ਮਹੀਨਾ, ਮਈ ਦਾ ਮਹੀਨਾ ਇਮੈਜਿਨ ਕਰੋ, ਪੰਜਾਬ ਦੇ ਵਿੱਚ ਗਰਮੀ ਔਰ ਪਾਣੀ ਬੇਸਿਕ ਲੋੜ ਹੁੰਦੀ ਹੈ। ਔਰ ਇੱਕ ਪਾਸੇ ਉਹ ਫੌਜ ਜਿਸ ਦੇ ਕੋਲ ਫੇਥ ਹੈ ਗੁਰੂ ਦੇ ਉੱਤੇ, ਜਿਨ੍ਹਾਂ ਦੇ ਮਨ 'ਚ ਗੁੱਸਾ ਹੈ ਕਿ ਸੂਬਾ ਸਰਹੰਦ, ਵਜ਼ੀਰ ਖਾਨ, ਵਜੀਦ ਖਾਨ ਔਰ ਉਸ ਦੇ ਪ੍ਰਾਈਮ ਮਿਨਿਸਟਰ ਜਿਹੜਾ ਸੁੱਚਾਨੰਦ, ਜਿਹਨੂੰ ਸਿੱਖ ਝੂਠਾਨੰਦ ਕਹਿੰਦੇ ਸੀ, ਉਹਨਾਂ ਨੇ ਕਿਵੇਂ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ, ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਔਰ ਮਾਤਾ ਗੁਜਰੀ ਜੀ ਨੂੰ ਸ਼ਹੀਦ ਕੀਤਾ। ਜਿਸ ਸਰਹੰਦ ਦੀ ਅਗਵਾਈ ਥੱਲੇ, ਕਿਉਂਕਿ ਉਸ ਵੇਲੇ ਸੂਬਾ ਸਰਹੰਦ ਇੱਕ ਵੱਡਾ ਪ੍ਰੋਵਿੰਸ ਸੀ, ਹਿੰਦੁਸਤਾਨ ਦਾ ਸਿਰ ਕਹਿਣ ਵਾਂਗ ਉਹਨੂੰ ਕਿਹਾ ਜਾਂਦਾ ਸੀ। ਲਾਹੌਰ, ਸਰਹੰਦ ਇਹ ਦਿੱਲੀ ਦੀ ਮੁਗਲਿਆ ਸਲਤਨਤ ਦੇ ਪਾਵਰਫੁਲ ਪ੍ਰੋਵਿੰਸ ਸਨ ਔਰ ਇਹਨਾਂ ਦੇ ਹੁਕਮਾਂ ਥੱਲੇ ਹੀ ਅਨੰਦਪੁਰ ਸਾਹਿਬ ਦਾ ਘੇਰਾ 9 ਮਹੀਨੇ ਦਾ, ਔਰ ਜਿਹੜੀ ਜ਼ੁਲਮਾਂ ਦੀ ਕਹਾਣੀ ਅਸੀਂ ਸੁਣਾਉਂਦੇ ਔਰ ਜਿਹਦੇ 'ਚ 7 ਤੇ 9 ਸਾਲ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਛੋਟੇ ਸਾਹਿਬਜ਼ਾਦੇ, ਛੋਟੇ ਸਪੁੱਤਰ, ਉਹਨਾਂ ਨੂੰ ਕਿਵੇਂ ਜਿਉਂਦੇ ਜੀ ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ। ਔਰ ਇਹ ਵਾਕਿਆ ਬੇਸ਼ੱਕ ਜਦੋਂ ਦਸੰਬਰ ਦਾ ਮਹੀਨਾ ਆਉਂਦਾ ਹੈ ਤੇ ਇਹ ਫਿਰ ਸਾਰਾ ਹੀ ਜਿਹੜਾ ਸਫਰੇ ਸ਼ਹਾਦਤ ਹੈ ਜਿਹੜਾ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੁੰਦਾ ਹੈ। ਔਰ ਇਸ ਇਤਿਹਾਸ ਨੂੰ ਚਮਕੌਰ ਦੀ ਗੜੀ, ਮਾਛੀਵਾੜੇ ਦਾ ਸੱਥਰ ਔਰ ਫਿਰ ਉਹ ਦੀਨਾ ਕਾਂਗੜ 'ਚ ਜ਼ਫਰਨਾਮੇ ਦਾ ਫਤਿਹਨਾਮਾ, ਇਹ ਸਾਰੇ ਦੇ ਵਿੱਚ ਬਿਆਨ ਕੀਤਾ ਜਾਂਦਾ ਹੈ। ਪਰ ਇੱਕ ਪਾਸਾ ਹੁੰਦਾ ਹੈ ਕਿ ਤੁਸੀਂ ਜ਼ੁਲਮ ਦੇਖ ਕੇ ਜ਼ੁਲਮ ਦੇ ਸਾਹਮਣੇ ਝੁਕ ਜਾਂਦੇ ਹੋ, ਪਰ ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਇਹ ਖਬਰ, ਜਦੋਂ ਕਿ ਉਹ ਦੀਨੇ ਕਾਂਗੜ ਵਿੱਚ ਰੁਕੇ ਹੋਏ ਸਨ ਔਰ ਰਾਏਕੋਟ ਦਾ ਨਵਾਬ ਕਿਲ੍ਹਾ ਜਿਹੜਾ ਉਸ ਉਹਨਾਂ ਦਾ ਸ਼ਾਇਦ ਜਿਹੜਾ ਹੁਣ ਵੀ ਉਹਨਾਂ ਦੇ ਜਿਹੜੇ ਡਿਸੈਂਡੈਂਟ ਨੇ ਪਾਕਿਸਤਾਨ 'ਚ ਰਹਿੰਦੇ ਨੇ, ਰਾਏ ਕੱਲਾ, ਉਹਨਾਂ ਦਾ ਭੇਜਿਆ ਹੋਇਆ ਮੈਸੇਂਜਰ, ਜਿਸ ਨੂੰ ਨੂਰਾ ਮਾਹੀ ਕਿਹਾ ਜਾਂਦਾ ਹੈ ਕਿਉਂਕਿ ਉਹ ਆਜੜੀ ਵੀ ਸੀ ਲੇਕਿਨ ਉਹ ਇੱਕ ਮੈਸੇਂਜਰ ਸੀ। ਉਸ ਦੇ ਰਿਸ਼ਤੇ ਸਨ, ਉਸ ਸਰਹੰਦ 'ਚ ਉਹਨਾਂ ਦੀ ਭੈਣ ਵਿਆਹੀ ਹੋਈ ਸੀ ਉਸ ਦੀ,
ਸੋ ਉਹ ਜਦੋਂ ਖਬਰ ਲੈ ਕੇ ਆਂਦਾ ਹੈ ਕਿ ਸਾਹਿਬਜ਼ਾਦਿਆਂ ਦੇ ਨਾਲ ਕੀ ਵਾਪਰਿਆ, ਮਾਤਾ ਗੁਜਰੀ ਜੀ ਨਾਲ ਕੀ ਵਾਪਰਿਆ, ਤੇ 10ਵੇਂ ਪਾਤਸ਼ਾਹ ਸ਼ਾਮ ਦੇ ਰਹਿ ਰਾਸਤੇ ਦੀਵਾਨ ਤੋਂ ਬਾਅਦ ਬਾਹਰ ਖੁੱਲੇ ਦੇ ਵਿੱਚ ਬੈਠੇ ਉਹ ਸੁਣ ਰਹੇ ਸੀ, ਸੰਗਤ ਜ਼ਾਰੋ ਜ਼ਾਰ ਹੋ ਰਹੀ ਸੀ, ਔਰ 10ਵੇਂ ਪਾਤਸ਼ਾਹ ਨੇ ਤੀਰ ਦੇ ਨਾਲ ਜਿਹੜੇ ਬੈਠੇ ਜ਼ਮੀਨ ਦੇ ਉੱਤੇ ਉਸ ਨੂੰ ਖੁਰਚ ਰਹੇ ਨੇ। ਇੱਕ ਕਾਈ ਦਾ ਬੂਟਾ ਜਿਹੜੀ ਵਾਈਲਡ ਗ੍ਰਾਸ ਹੈ, ਪੁੱਟਦਿਆਂ ਕਿਹਾ ਸੀ ਕਿ ਮੁਗਲਿਆ ਰਾਜ ਦੀ ਜੜ ਪੁੱਟੀ ਗਈ। ਸੋ ਜ਼ਾਹਰ ਹੈ ਇੱਕ ਬਹਾਦਰੀ ਹੁੰਦੀ ਹੈ, ਬਰਾਬਰ ਦੇ ਨਾਲ ਲੜਨਾ, ਜੰਗ ਦੇ ਮੈਦਾਨ 'ਚ ਜੂਝਣਾ। ਚਮਕੌਰ ਦੀ ਗੜੀ 'ਚ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੱਡੇ ਦੋ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਜੂਝਦੇ ਹੋਏ ਸ਼ਹੀਦ ਹੋਏ ਸੀ। ਔਰ ਉਹਨਾਂ ਦੀ ਜਿਉਂ ਹੀ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋਏ, ਚਮਕੌਰ ਦੀ ਗੜੀ 'ਚ 10ਵੇਂ ਪਾਤਸ਼ਾਹ ਨੇ ਖੁਸ਼ੀ ਦਾ ਜੈਕਾਰਾ ਛੱਡਿਆ ਸੀ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇਸੇ ਤਰ੍ਹਾਂ ਜਦੋਂ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਲਗਭਗ 14 ਸਾਲ ਦੀ ਉਮਰ ਦੇ ਸਾਹਿਬਜ਼ਾਦਾ ਜੁਝਾਰ ਸਿੰਘ ਜੂਝ ਕੇ ਸ਼ਹੀਦ ਹੋਏ, ਉਹਨਾਂ ਨੇ ਜੈਕਾਰਾ ਛੱਡਿਆ ਸੀ। ਔਰ ਜਿਵੇਂ ਅੱਲਾ ਯਾਰ ਖਾਂ ਯੋਗੀ ਨੇ ਕਿਹਾ ਕਿ ਉਹਨਾਂ ਨੇ ਜਿਵੇਂ ਉਹ ਸਪਿਰਿਟ ਸੀ ਕਿ ਕਰਤਾਰ ਸੇ ਕਹਿ ਰਹੇ ਥੇ ਗੋਇਆ रूबरू होकर आया हूँ चमकौर से मैं सुर्ख रू होकर, कि मेरे पुत्र धर्म की खातर, राइटियसनैस की खातर, सच हक इंसाफ की खातर कुर्बान होए ने। ये जंग का मैदान है, एक दो धिरां लड़दियां ने, एक जितदा एक हारदा। और यही गल गुरु नानक साहब ने जदों बाबर ने 1526 एमनाबाद शहर के उत्ते हल्ला बोलिया, पठाणा का राज सी, तुर्क पठाना पई लड़ाई, एक पासे पठान फौज सी, एक पासे तुर्क फौज सी। और तुर्क फौज ने जो उस फौज के उत्ते भी और आम शहरियां के उत्ते, भावें वो मुसलमान सन, हिंदू सन, औरतों के उत्ते जुल्म किए। गुरु साहब ने कहा जे शक्ता शक्ते को मारे तां मन रोस ना होई, कि दो ताकतवर फौजां आपस भिड़दियां ने, एक ताकतवर फौज दूसरी नूं जिहड़ी आ हरा दिंदी है, वो कहते हैं कोई रिग्रैट नहीं है। पर जे एक ताकत, जे सकता सकते को मारे तामन रोस ना हुई, सकता शीहो मारे पै वगै खसमै साप रसोई। पर जे एक धिर जिहदे कोल पावर है वो आम लोगों के उत्ते इवें जुल्म करे जिवें कि वो एक इज्जड़ हुंदा है, ते फिर उस दे मालक नूं जिहड़ा वो जवाबदेह होना पैगा कि ये जुल्म क्यों कीते। और यही कारण सी कि जदों छोटे दो बच्चे 7 ते 9 साल के गुरु गोबिंद सिंह साहब के जिहड़े ने वो जिंदा जिहड़ा कंध विच चणवा दिते जांदे ने, ते 10वें पातशाह कहंदे ने कि हुण जदों जुल्म इस हद तक चला जाए उस दी जड़ फिर पुट्टी जाती है। और जदों असीं इस इतिहास के अज दे दिन का जिक्र कर रहे हैं, तो फिर उस जंग नूं किवें बाबा बंदा सिंह बहादुर के रूप 10वें पातशाह दीने कांगड़ तो साबो की तलवंडी दमदमा साहब आते हैं, फिर वो दक्षिण वाल मार्च करते हैं, कूच करते हैं। ये सारा एक वखरा वृतांत है कि किवें औरंगजेब की 1707 च मौत हुंदी है, उसका लड़का बहादुर शाह वो गुरु साहब के नाल राबता भी करता है, समझौता भी हुंदा है, किवें वो समझौता तोड़िया जाता है। और फिर बाबा बंदा सिंह बहादुर नूं 5 तीर, 5 सिखां दी कौंसल, एक निशान साहब और एक नगारा, और उस दे नाल बहादुर दा टाइटल दे के 10वें पातशाह दक्षिण तो साउथ तो, जिथे कि अज तख्त श्री हजूर साहब है, किसी वेले ये निज़ाम हैदराबाद की रियासत का हिस्सा सी, हुण ये महाराष्ट्र स्टेट दे विच है। इत्थे गुरु गोबिंद सिंह साहब अपने जीवन का अखीरला सफ़र पूरा करते हैं, ज्योति जोत समाते हैं, इत्थे आराम फरमा रहे हैं। पर ज्योति जोत समान तो पहला बाबा बंदा सिंह बहादुर नूं जथेदार बना के पंथ का पंजाब वाल रवाना करते हैं, और सिख संगत के नाम हुक्मनामे ने कि बंदा सिंह नूं असां जथेदार कीता, हथियार बन के आए मिलो। और एक जदों असीं 800 साल उस तो पहलां दा इतिहास देखते हैं, लगभग 9वीं 10वीं सदी भारत दे विच महमूद गजनवी की आमद तो पहला मुहम्मद बिन कासम जिहड़ा मुल्तान और सिंध तक ही जिहड़ा वो महदूद रहिंदा है, लेकिन महमूद गजनवी, पर फिर मुहम्मद गौरी दे नाल पृथ्वीराज चौहान की डिफीट तो बाद जिहड़ा एक दौर शुरू हुंदा है, उस दे विच फिर ये मुहम्मद गौरी और किन्ने खानदान जिहड़े ने
ਉਹ ਦਿੱਲੀ ਤਖਤ ਤੇ ਬੈਠਦੇ ਨੇ ਔਰ ਫਾਈਨਲੀ 1526 ਦੇ ਵਿੱਚ ਬਾਬਰ ਜਿਹੜਾ ਹੈ ਉਹ ਰਾਜਗੱਦੀ ਦੇ ਉੱਤੇ ਬੈਠਦਾ ਹੈ ਔਰ ਪਾਣੀਪਤ ਦੀ ਲੜਾਈ ਤੋਂ ਬਾਅਦ ਫਿਰ ਬਾਬਰ, ਉਸ ਦਾ ਲੜਕਾ ਹਮਾਯੂੰ, ਅਕਬਰ, ਫਿਰ ਜਹਾਂਗੀਰ, ਫਿਰ ਸ਼ਾਹਜਹਾਂ ਔਰ ਫਿਰ ਔਰੰਗਜ਼ੇਬ ਔਰ ਫਿਰ ਇਹ ਲਗਾਤਾਰਤਾ ਦੇ ਨਾਲ ਜਿਹੜੀ ਮੁਗਲਿਆ ਸਲਤਨਤ ਦੀ ਕੰਟੀਨਿਊਟੀ ਹੁੰਦੀ ਹੈ। ਸੋ ਇਹ ਲਗਭਗ 800 ਸਾਲ ਦਾ ਰਫਲੀ ਪੀਰੀਅਡ ਹਿਸਟੋਰੀਅਨਸ ਕੈਲਕੂਲੇਟ ਕਰਦੇ ਨੇ ਕਿ 1710 ਦੀ ਇਸ ਚਾਪੜ ਚਿੜੀ ਦੀ ਜੰਗ 'ਚ ਜਿੱਥੇ ਸਿੱਖ ਜਜ਼ਬੇ ਦੇ ਨਾਲ ਭਰੇ ਹੋਏ ਨੇ, ਆਪਣੇ ਗੁਰੂ ਦੇ ਪਿਆਰ ਦੇ ਵਿੱਚ ਵੀ, ਔਰ ਜੋ ਜ਼ੁਲਮ ਉਸ ਸਟੇਟ ਵੱਲੋਂ ਕੀਤਾ ਜਾ ਰਿਹਾ ਉਸ ਦੇ ਖਿਲਾਫ ਵੀ, ਉਹਨਾਂ ਦੇ ਕੋਲ ਕੋਈ ਅਰਬੀ ਘੋੜੇ ਨਹੀਂ ਨੇ, ਕੋਈ ਤੋਪਖਾਨਾ ਨਹੀਂ ਹੈ, ਕੋਈ ਹੋਰ ਬਹੁਤ ਜੰਗੀ ਸਾਜ਼ੋ ਸਮਾਨ ਨਹੀਂ ਹੈ। ਦੂਸਰੇ ਪਾਸੇ ਸਰਹੰਦ ਦੀ ਟ੍ਰੇਨਡ ਫੌਜ ਹੈ, ਹਾਥੀ ਨੇ, ਘੋੜੇ ਨੇ, ਉਹਨਾਂ ਦੇ ਕੋਲ ਤੋਪਖਾਨਾ ਹੈ ਔਰ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਇੱਕ ਦਿਨ ਦੀ ਇਹ ਜੰਗ ਹੁੰਦੀ ਹੈ ਜਿਸ ਦੇ ਵਿੱਚ ਵਜੀਦ ਖਾਂ ਵੀ ਮਾਰਿਆ ਜਾਂਦਾ ਹੈ। ਫੌਜ ਸਰਹੰਦ ਦੀ ਡਿਫੀਟ ਹੁੰਦੀ ਹੈ। ਸੁੱਚਾਨੰਦ ਜਿਸ ਨੇ ਕਿਹਾ ਸੀ ਸੱਪਾਂ ਦੇ ਬੱਚੇ ਸੱਪ ਹੁੰਦੇ ਨੇ, ਇਸ ਲਈ ਇਹਨਾਂ ਬੱਚਿਆਂ ਨੂੰ ਜਿਹੜਾ ਉਹ ਸਜ਼ਾ ਦਿਓ, ਉਹਨੂੰ ਵੀ ਜਿਉਂਦੇ ਫੜ ਲਿਆ ਜਾਂਦਾ ਹੈ। ਔਰ 13 ਤਰੀਕ ਕੱਲ੍ਹ ਦੇ ਦਿਨ ਸਿੱਖ ਫੌਜ ਸਰਹੰਦ ਦੇ ਵਿੱਚ ਦਾਖਲ ਹੁੰਦੀ ਹੈ। 14 ਮਈ ਨੂੰ ਪਹਿਲਾ ਸਿੱਖ ਰਾਜ ਜਿਹੜਾ ਹੈ ਉਹ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਤੇ। ਉਹ ਬੁਰਜ ਜਿੱਥੇ ਸਥਾਪਿਤ ਹੈ ਔਰ ਜਿੱਥੇ ਪਹਿਲਾ ਜਿਹੜਾ ਹੈ ਉਸ ਰਾਜ ਦਾ ਝੰਡਾ ਗੱਡਿਆ ਜਾਂਦਾ ਹੈ। ਔਰ ਦੋ ਗੱਲਾਂ ਬੜੀਆਂ ਅਹਿਮੀਅਤ ਵਾਲੀਆਂ ਨੇ ਕਿਉਂਕਿ ਬਹੁਤ ਵਾਰ ਬੀਤੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਕੁਝ ਚੀਜ਼ਾਂ ਜਿਹੜੇ ਅੱਜ ਦੇ ਹਿੰਦੂਤਵੀ ਹਿਸਟੋਰੀਅਨਸ ਨੇ ਕਈ ਵਾਰ ਇਹ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਵੀ ਕਰਦੇ ਨੇ ਸਿੱਖਾਂ ਔਰ ਮੁਸਲਮਾਨਾਂ ਵਿਚਕਾਰ, ਜਿਵੇਂ ਸਿੱਖਾਂ ਦੀ ਸਾਰੀ ਹਿਸਟਰੀ ਜਿਹੜੀ ਹੈ ਉਹ ਮੁਸਲਮਾਨਾਂ ਦੇ ਖਿਲਾਫ ਹੋਏ। ਦੂਸਰਾ ਪੱਖ ਜਿਹੜਾ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਹ 10 ਗੁਰੂ ਸਾਹਿਬਾਨ ਦਾ ਜੀਵਨ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਜੇ ਸਿੱਖ ਕੌਮ ਦੀ ਕਾਰਗੁਜ਼ਾਰੀ ਦੇਖਣੀ ਹੋਏ, ਜਿਸ ਨੂੰ ਜੇ ਬਿਆਨਣਾ ਹੋਏ ਕਿ ਸਾਨੂੰ ਗੁਰੂ ਸਾਹਿਬ ਨੇ ਜ਼ੁਲਮ ਦੇ ਖਿਲਾਫ ਲੜਨ ਦੇ ਲਈ ਪ੍ਰੋਗਰਾਮਿੰਗ ਕੀਤੀ ਹੋਈ ਹੈ, ਮਜ਼ਹਬ ਦੇ ਖਿਲਾਫ ਨਹੀਂ। ਉਦੋਂ ਵੀ ਜਿਹੜੀ 18ਵੀਂ ਸਦੀ ਦੀ ਲੜਾਈ ਬੇਸ਼ੱਕ ਮੁਗਲਿਆ ਸਾਮਰਾਜ ਦਿੱਲੀ ਨਾਲ ਸੀ ਜਾਂ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਦੇ ਨਾਲ ਸੀ, ਇਹ ਜ਼ੁਲਮ ਦੇ ਖਿਲਾਫ ਸੀ, ਇਸਲਾਮ ਦੇ ਖਿਲਾਫ ਨਹੀਂ। ਇਸੇ ਤਰ੍ਹਾਂ ਅੱਜ ਵੀ ਜਿਹੜੀ ਸਾਡੀ ਲੜਾਈ ਹਿੰਦੂਤਵਾ ਦੀ ਉਹ ਆਈਡੀਓਲੋਜੀ ਜਿਹੜੀ ਜ਼ੁਲਮ ਕਰ ਰਹੀ ਹੈ, ਜਿਹਨੇ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ, ਘੱਟ ਗਿਣਤੀਆਂ ਨੂੰ ਆਪਣੇ 'ਚ ਜਜ਼ਬ ਕਰਨ ਦੀ ਜਿਹੜੀ ਹੈ ਲਾਈਨ ਦੇ ਥੱਲੇ ਪਿਛਲੇ ਜੋ 74 ਸਾਲ ਤੋਂ ਤਾਂ ਸੈਕੂਲਰਿਜ਼ਮ ਦੇ ਨਾਂ ਥੱਲੇ ਸੀ, ਪਰ ਹੁਣ ਤਾਂ ਉਹਨਾਂ ਦੇ ਕੋਲ ਪਾਵਰ ਹੈ ਜਿਨ੍ਹਾਂ ਦੀ DNA 'ਚ ਹੀ ਨਫ਼ਰਤ ਹੈ, RSS ਦੀ ਆਈਡੀਓਲੋਜੀ। ਸੋ ਅੱਜ ਵੀ ਸਾਡੀ ਲੜਾਈ ਜ਼ੁਲਮ ਦੇ ਖਿਲਾਫ ਹੈ। ਇਹੀ ਕਾਰਨ ਹੈ ਕਿ ਜੇ ਮੁਸਲਮਾਨਾਂ ਦੇ ਉੱਤੇ ਹਿੰਦੂਤਵੀ ਜ਼ੁਲਮ ਕਰਦੇ ਨੇ, ਜੋ ਕਸ਼ਮੀਰ ਦੇ ਵਿੱਚ 5 ਅਗਸਤ 2019 ਨੂੰ ਆਈਨੀ ਗੁੰਡਾਗਰਦੀ ਤੋਂ ਬਾਅਦ ਕਸ਼ਮੀਰੀ ਸਟੂਡੈਂਟਸ, ਵਪਾਰੀ ਭਾਰਤ ਭਰ ਜਿੱਥੇ ਸੀ ਉਹਨਾਂ ਤੇ ਹੋਇਆ, ਸਭ ਤੋਂ ਅੱਗੇ ਸਿੱਖ ਆਏ, ਉਹਨਾਂ ਨੇ ਕਸ਼ਮੀਰੀ ਬੱਚੇ ਬੱਚੀਆਂ ਨੂੰ ਸੇਫਲੀ ਉਹਨਾਂ ਦੇ ਘਰਾਂ 'ਚ ਪਹੁੰਚਾਇਆ। ਇਸੇ ਤਰ੍ਹਾਂ ਜੇ CAA ਦੇ ਖਿਲਾਫ ਦੂਸਰੇ ਪ੍ਰੋਟੈਸਟ ਸ਼ਾਹੀਨ ਬਾਗ ਦੇ ਵਿੱਚ ਹੁੰਦੇ ਨੇ ਤੇ ਉਹਨਾਂ ਦੇ ਵਿੱਚ ਅੱਗੇ ਹੋ ਕੇ ਸ਼ਮੂਲੀਅਤ ਕਰਦੇ ਨੇ। ਔਰ ਅੱਜ ਵੀ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਮਲੇਰਕੋਟਲੇ 'ਚ ਜਿੱਥੇ ਕਿ ਜਿਹੜਾ ਇਹ ਰੋਜ਼ੇ ਚੱਲ ਰਹੇ ਨੇ, ਗੁਰਦੁਆਰਾ ਸਾਹਿਬ ਦੇ ਵਿੱਚ ਇਫਤਾਰ ਪਾਰਟੀ ਜਿਹੜੀ ਹੈ ਜਾਂ ਇਫਤਾਰੀ ਉਹ ਹੋਈ ਔਰ ਕਿਵੇਂ ਉਹ ਆਪਣੇ ਮੁਸਲਮਾਨ ਭਰਾਵਾਂ ਨੂੰ ਆਪਣੇ ਗਲ ਨਾਲ ਲਾਉਂਦੇ ਨੇ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਗਭਗ 14 ਲੜਾਈਆਂ, 14 ਜੰਗਾਂ ਆਪਣੇ ਜੀਵਨ 'ਚ ਲੜੀਆਂ ਔਰ ਉਹਦੇ 'ਚੋਂ ਲਗਭਗ 12 ਜੰਗਾਂ 22 ਧਾਰ ਦੇ ਹਿੰਦੂ, ਪਹਾੜੀ, ਰਾਜਪੂਤ ਰਾਜਿਆਂ ਦੇ ਖਿਲਾਫ ਸੀ। ਇਹ ਗੱਲ ਸਾਬਤ ਕਰਦੀ ਹੈ। ਔਰ ਪਹਿਲੀ ਜੰਗ ਜਿਹੜੀ ਸਿੱਖਾਂ ਨੇ 22 ਧਾਰ 22 ਰਾਜੇ ਸੀ, ਉਹਨਾਂ ਦੀਆਂ ਫੌਜਾਂ, ਉਹਨਾਂ ਦੇ ਖਿਲਾਫ ਜਿਹੜੀ ਲੜੀ, ਜਿਹੜੀ ਅੱਜ ਵੀ ਪੌਂਟਾ ਸਾਹਿਬ ਦੇ ਮੁਕਾਮ ਤੇ ਭੰਗਾਣੀ ਦਾ ਯੁੱਧ ਜਿਹਨੂੰ ਅਸੀਂ ਕਹਿੰਦੇ, ਤੇ ਉਸ ਦੇ ਵਿੱਚ ਪੀਰ ਬੁੱਧੂ ਸ਼ਾਹ ਜਿਹੜੇ ਸਡੌਰੇ ਦੇ ਸੈਯਦ ਪਠਾਨ ਸਨ, ਉਹਨਾਂ ਦੇ 3 ਬੱਚੇ, 500 ਦੇ ਕਰੀਬ ਉਹਨਾਂ ਦੇ ਮੁਰੀਦ, ਉਹ ਸ਼ਹੀਦ ਹੋਏ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੱਖ ਦੇ ਵਿੱਚ ਆ ਕੇ ਖਲੋਤੇ। ਉਹਨਾਂ ਨੂੰ ਇਸ ਗੱਲ ਦੀ ਸਮਝ ਸੀ ਕਿ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ ਖਲੋਤੇ ਨੇ। ਔਰ ਇਹੀ ਗੱਲ ਜਦੋਂ ਅਸੀਂ
ਬਾਬਾ ਬੰਦਾ ਸਿੰਘ ਬਹਾਦਰ ਦੇ ਉਸ ਬਰੀਫ ਜੇ ਰਾਜ ਦੀ ਗੱਲ ਕਰਦੇ 1710 ਤੋਂ 1715 ਤੱਕ ਇਹ ਰਾਜ ਰਹਿੰਦਾ ਹੈ। ਔਰ ਉਹ ਵੀ ਆਣ ਜਾਣ ਵਿੱਚ ਹੀ ਗੁਰਿਲਾ ਟੈਕਟਿਕ ਵੀ ਨੇ। ਬਹਾਦਰ ਸ਼ਾਹ ਦੀ ਦੀ ਮੌਤ ਹੋ ਜਾਂਦੀ ਹੈ, ਫਰੂਖਸੀਅਰ ਆ ਜਾਂਦਾ ਹੈ ਵਿਚਾਲੇ। ਔਰ 1715 ਦੇ ਵਿੱਚ ਫਿਰ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਨੰਗਲ ਜਿਹੜਾ ਡਿਸਟ੍ਰਿਕਟ ਗੁਰਦਾਸਪੁਰ 'ਚ ਹੈ ਉਸ ਦੀ ਗੜੀ ਵਿੱਚ ਜਿਹੜਾ 700 ਦੇ ਕਰੀਬ ਸਾਥੀਆਂ ਸਮੇਤ ਗ੍ਰਿਫਤਾਰ ਹੁੰਦੇ ਨੇ। ਦਿੱਲੀ ਦੇ ਵਿੱਚ ਫਿਰ ਉਹਨਾਂ ਦੀ ਸਿੰਘਣੀ ਦੀ 3 ਸਾਲ ਦੇ ਬੱਚੇ ਦੀ ਸ਼ਹਾਦਤ ਹੁੰਦੀ ਹੈ। ਉਹ ਇੱਕ ਵੱਖਰਾ ਚੈਪਟਰ ਹੈ। ਲੇਕਿਨ ਇਹਨਾਂ ਲਗਭਗ 5 ਸਾਲ ਦੇ ਪੀਰੀਅਡ 'ਚ ਜੇ ਅਸੀਂ ਰਿਮਾਰਕੇਬਲ ਗੱਲ ਇਸ ਲਈ ਜਦੋਂ 12 ਮਈ ਆਉਂਦੀ ਹੈ ਤੇ ਸਿੱਖਾਂ ਦੇ ਵਿੱਚ ਇੱਕ ਜਿਹੜੀ ਹੈ ਹਿਸਟਰੀ ਦਾ ਪ੍ਰਾਈਡ ਆਉਂਦਾ ਹੈ ਕਿ ਜਦੋਂ 14 ਮਈ ਨੂੰ ਫਤਿਹਗੜ੍ਹ ਸਾਹਿਬ 'ਚ ਇਹ ਰਾਜ ਸਥਾਪਿਤ ਹੋਣ ਦਾ ਐਲਾਨ ਕੀਤਾ ਜਾਂਦਾ ਹੈ ਤੇ ਪਹਿਲਾ ਆਰਡਰ, ਪਹਿਲਾ ਜਿਸ ਨੂੰ ਅਸੀਂ ਸ਼ਾਹੀ ਫਰਮਾਨ ਕਿਹਾ ਜਾਂਦਾ, ਹਾਲਾਂਕਿ ਬੰਦਾ ਸਿੰਘ ਬਹਾਦਰ ਕੋਈ ਆਪਣੇ ਆਪ ਨੂੰ ਬਾਦਸ਼ਾਹ ਨਹੀਂ ਐਲਾਨਦੇ, ਕੋਈ ਬਾਦਸ਼ਾਹ ਦਾ ਕਨਸੈਪਟ ਨਹੀਂ ਸੀ। ਸਰਬੱਤ ਖਾਲਸਾ ਸਿੱਖ ਕਾਮਨਵੈਲਥ ਸਾਰੇ ਪੰਥ ਦੀ ਤਾਕਤ ਇਹੀ ਸੀ। ਇਸ ਲਈ ਜਦੋਂ ਅਸੀਂ ਕਿਸੇ ਵੀ ਰਾਜ ਦੀਆਂ 2 ਚੀਜ਼ਾਂ ਉਸ ਦਾ ਮੈਨੀਫੈਸਟੋ ਹੁੰਦਾ ਹੈ, ਇੱਕ ਉਸ ਦਾ ਸਿੱਕਾ ਕੋਇਨ, ਕਿਉਂਕਿ ਜਦੋਂ ਨਵਾਂ ਰਾਜ ਆਉਂਦਾ ਉਹ ਆਪਣਾ ਸਿੱਕਾ ਢਾਲਦੇ ਨੇ। ਸਿੱਕੇ ਦੇ ਉੱਤੇ ਇਬਾਰਤ ਲਿਖੀ ਜਾਂਦੀ ਹੈ ਜਿਹੜੀ ਦੱਸਦੀ ਹੈ ਕਿ ਭਾਈ ਹੁਣ ਕਿਹਦਾ ਰਾਜ ਸ਼ੁਰੂ ਹੋਇਆ। ਦੂਸਰਾ ਜਿਹਦੇ ਥੱਲੇ ਸ਼ਾਹੀ ਫਰਮਾਨ ਹੁੰਦੇ ਨੇ, ਸਟੈਂਪ ਜਿਹਨੂੰ ਅਸੀਂ ਮੋਹਰ ਕਹਿੰਦੇ। ਹੁਣ ਇਹ ਦਿਲਚਸਪ ਗੱਲ ਹੈ ਕਿ ਜਿਹੜਾ ਸਿੱਖ ਰਾਜ ਦਾ ਪਹਿਲਾ ਸਿੱਕਾ ਜਾਰੀ ਹੁੰਦਾ ਹੈ ਉਸ ਦੇ ਉੱਤੇ ਇਹ ਲਫ਼ਜ਼ ਜਿਹੜੇ ਫਾਰਸੀ ਦੇ ਵਿੱਚ ਨੇ, ਦੋਨੋਂ ਹੀ ਜਿਹੜੀ ਰਾਇਲ ਸਟੈਂਪ ਹੈ ਉਹਦੇ ਲਫ਼ਜ਼ ਵੀ ਫਾਰਸੀ ਦੇ ਨੇ ਔਰ ਸਿੱਕੇ ਦੇ ਉੱਤੇ ਵੀ ਔਰ ਲਫ਼ਜ਼ ਨੇ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਸਾਹਿਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਕਿ ਅਸੀਂ 2 ਜਹਾਨਾਂ ਦੇ ਵਿੱਚ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹਬ ਅਸਤ, ਕਿ ਇਸ ਸਿੱਕੇ 'ਚ ਅਸੀਂ ਐਲਾਨ ਕਰ ਰਹੇ ਹਾਂ ਕਿ ਇਹ ਰਾਜ ਤੇਗ ਗੁਰੂ ਨਾਨਕ ਦੀ ਹੈ। ਹੁਣ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਤਾਂ ਕਦੇ ਤਲਵਾਰ ਨਹੀਂ ਚੁੱਕੀ, ਪਰ ਹੁਣ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਕਿਵੇਂ ਸੱਚ ਦੇ ਉੱਤੇ ਖਲੋਣਾ, ਸੱਚ ਕਿਲਾ ਵੀ ਹੈ, ਸੱਚ ਤਲਵਾਰ ਵੀ ਹੈ, ਸੱਚ ਮੰਜ਼ਲ ਵੀ ਹੈ, ਸੱਚ ਢਾਲ ਵੀ ਹੈ। ਔਰ ਇਹ ਗੱਲ ਜਦੋਂ ਭਾਈ ਸੱਤੇ ਤੇ ਬਲਵੰਡ ਨੇ ਕਹੀ ਸੀ, ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ, ਕਿ ਜਿਹੜਾ ਰਾਜ ਗੁਰੂ ਨਾਨਕ ਨੇ ਚਲਾਇਆ ਉਸ ਦਾ ਕਿਲਾ ਸੱਚ ਦਾ, ਟਰੂਥ ਦਾ। ਔਰ ਇਸ ਜਿਹੜੇ ਸੱਚ ਦਾ ਕਿਲਾ ਹੋਏਗਾ, ਸੱਚ ਦੀ ਨੀਂਹ ਤਾਂ ਪਤਾਲ 'ਚ ਹੁੰਦੀ ਹੈ, ਉਹਦੀ ਨੀਂਹ ਪੁਖਤਾ ਹੁੰਦੀ। ਨਾਨਕ ਰਾਜ ਚਲਾਇਆ ਸੱਚ ਕੋਟ, ਇਹਦਾ ਕਿਲਾ ਸੱਚ ਦਾ ਤੇ ਸਤਾਣੀ ਨੀਮ ਦੇ, ਇਹਦੀ ਨੀਂਹ, ਇਹਦੀ ਬੁਨਿਆਦ ਬੜੀ ਪੁਖਤ ਹੈ। ਔਰ ਇਹੀ ਸਿੱਕੇ ਦੇ ਉੱਤੇ ਲਫ਼ਜ਼ ਨੇ ਕਿ ਗੁਰੂ ਨਾਨਕ ਦੀ ਤੇਗ ਔਰ ਗੁਰੂ ਗੋਬਿੰਦ ਸਿੰਘ ਸਾਹਿਬ ਸ਼ਾਹਾਂ ਦੇ ਸ਼ਾਹ ਜਿਹੜੇ ਉਹਨਾਂ ਦੇ ਫਜ਼ਲ ਦੇ ਨਾਲ ਜਿਹੜਾ ਇਹ ਅਸੀਂ ਰਾਜ ਸਥਾਪਿਤ ਕੀਤਾ। ਹੁਣ ਇਸ ਰਾਜ ਦਾ ਮਿਸ਼ਨ ਕੀ ਹੈ? ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਚਾਰਧਾਰਾ, ਆਈਡੀਓਲੋਜੀ, ਫਿਲਾਸਫੀ ਕੀ ਹੈ? ਉਹ ਜਿਹੜੇ ਰਾਇਲ ਸਟੈਂਪ ਦੇ ਉੱਤੇ ਲਫ਼ਜ਼ ਨੇ ਉਹ ਉਹਨੂੰ ਬਿਆਨਦੇ ਨੇ। ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਔਰ ਅੱਜ ਅਸੀਂ 300 ਸਾਲ ਬਾਅਦ ਵੀ ਦੇਖ ਰਹੇ ਹਾਂ ਉਹ ਦਿੱਲੀ ਦੇ ਵਿੱਚ ਕੋਵਿਡ-19 ਦਾ ਸ਼ਿਕਾਰ ਲੋਕ ਹੋਣ, ਦੂਸਰਾ ਸਿਰਾ ਧਰਤੀ ਦਾ ਨਿਊਜ਼ੀਲੈਂਡ ਹੋਏ ਜਿੱਥੇ ਸੂਰਜ ਚੜ੍ਹਦਾ ਹੈ ਜਾਂ ਜਿੱਥੇ ਸੂਰਜ ਅਸਤ ਹੁੰਦਾ ਹੈ, ਵੈਨਕੂਵਰ ਹੋਏ, ਦੁਨੀਆ ਦੇ ਵਿੱਚ ਅਮਰੀਕਾ ਤੋਂ ਲੈ ਕੇ ਸਿੰਗਾਪੁਰ ਤੱਕ ਦਾ ਮੁਕਾਮ ਹੋਏ, ਹਰ ਥਾਂ ਤੇ ਬੈਠੇ ਸਿੱਖ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਈ ਹੇਠ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਕੋਈ ਭੁੱਖਾ ਨਾ ਸੋਵੇ। ਇਹ ਹੈ ਦੇਗ ਦੀ ਗੱਲ, ਇਕਨੋਮਿਕਲ ਪ੍ਰੋਸਪੈਰਿਟੀ ਦੀ ਗੱਲ। ਜੇ ਸਾਡੇ ਕੋਲ ਰਾਜ ਸ਼ਕਤੀ ਸੀ ਤੇ ਪਹਿਲਾ ਫਰਮਾਨ ਇਸ ਰਾਇਲ ਸਟੈਂਪ ਦੇ ਥੱਲੇ ਸੀ, ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਇਹ 1710 ਦੇ ਵਿੱਚ ਫਰਮਾਨ ਹੁੰਦਾ ਹੈ। ਓਵਰਨਾਈਟ ਜਿਹੜੇ ਜੱਟ ਨੇ ਉਹ ਜ਼ਿਮੀਦਾਰ ਬਣ ਜਾਂਦੇ ਨੇ। ਔਰ ਇਹਦੇ 'ਚ ਮਜ਼ਹਬ ਦਾ ਕੋਈ ਵਖਰੇਵਾ ਨਹੀਂ ਸੀ, ਕੋਈ ਸਿੱਖ ਮੁਸਲਮਾਨ ਹਿੰਦੂ ਦਾ ਵਖਰੇਵਾ ਨਹੀਂ ਸੀ।
ਜਿਹੜਾ ਜ਼ਮੀਨ ਵਾਹੁਣ ਵਾਲਿਆਂ ਨੂੰ ਮਾਲਕੀ ਦਾ ਹੱਕ 1710 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਥੱਲੇ ਪਹਿਲੇ ਸਿੱਖ ਰਾਜ ਵੇਲੇ ਮਿਲਿਆ ਸੀ, ਲਗਭਗ 310 ਸਾਲ ਬਾਅਦ ਉਹਨੂੰ ਪੁੱਠਾ ਗੇੜਾ ਦੇ ਕੇ ਇਹ ਮੋਦੀ ਦੀ ਹਿੰਦੂਤਵੀ ਹਕੂਮਤ ਇਹਨਾਂ 3 ਖੇਤੀ ਕਾਨੂੰਨਾਂ ਦੇ ਥੱਲੇ ਉਹਨਾਂ ਹੀ ਜ਼ਮੀਨ ਵਾਹੁਣ ਵਾਲੇ ਜ਼ਮੀਨ ਦੇ ਮਾਲਕ ਜ਼ਿਮੀਂਦਾਰਾਂ ਨੂੰ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਹੀ ਮੁਜ਼ਾਹਰੇ ਬਣਾ ਦੇਣਾ ਚਾਹੁੰਦੀ ਹੈ। ਔਰ ਅੱਜ ਵੀ ਲੱਖਾਂ ਕਿਸਾਨ 26 ਨਵੰਬਰ ਤੋਂ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਇਹ ਮੈਸੇਜ ਦੇ ਰਹੇ ਨੇ ਕਿ ਜਦੋਂ ਰਾਜ ਸ਼ਕਤੀ ਨਹੀਂ ਹੁੰਦੀ, ਪੋਲੀਟੀਕਲ ਪਾਵਰ ਨਹੀਂ ਹੁੰਦੀ, ਤੇ ਫਿਰ ਕੀ ਹਾਲਤ ਹੁੰਦੀ ਹੈ। ਹੁਣ ਇਹ ਜਦੋਂ ਅਸੀਂ ਰਾਜ ਦੀਆਂ ਨਿਯਮਤਾਂ ਦੀ ਗੱਲ ਕਰਦੇ ਹਾਂ, ਰਾਜ ਦੀ ਤਾਕਤ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹ 10ਵੇਂ ਪਾਤਸ਼ਾਹ ਦਾ ਹੀ ਫਰਮਾਨ ਹੈ ਕਿ ਰਾਜ ਬਿਨਾ ਨਹਿ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਕਿ ਭਾਈ ਜੇ ਤੁਸੀਂ ਧਰਮ ਕੀ ਹੈ? ਇਨਸਾਨੀਅਤ ਦੀ ਖਿਦਮਤ, ਸਰਬੱਤ ਦਾ ਭਲਾ। ਪਰ ਜੇ ਤੁਹਾਡੇ ਕੋਲ ਆਪਣੀ ਕਿਸਮਤ ਘੜਨ ਦਾ ਹੱਕ ਨਹੀਂ ਹੈ, ਫੈਸਲਾ ਹੀ ਤੁਸੀਂ ਨਹੀਂ ਲੈ ਸਕਦੇ ਆਪਣਾ ਆਪ, ਤੁਸੀਂ ਆਪਣਾ ਭਲਾ ਹੀ ਨਹੀਂ ਕਰ ਸਕਦੇ, ਕਿਸੇ ਹੋਰ ਦਾ ਭਲਾ ਕੀ ਕਰੋਗੇ? ਔਰ ਜੇ ਤੁਹਾਡੇ ਕੋਲ ਪੋਲੀਟੀਕਲ ਪਾਵਰ ਨਹੀਂ ਹੈ, ਮਜ਼ਹਬ ਔਰ ਤੁਹਾਡੀ ਹੋਂਦ ਕਾਇਮ ਨਹੀਂ ਰਹਿੰਦੀ, ਤੇ ਜੇ ਮਜ਼ਹਬ ਜਾਂ ਦੀਨ ਉਹਦੀਆਂ ਵੈਲਿਊਜ਼ ਕਾਇਮ ਨਹੀਂ ਰਹਿੰਦੀਆਂ, ਤਾਂ ਫਿਰ ਚਾਰੋਂ ਪਾਸੇ ਬਰਬਾਦੀ ਹੁੰਦੀ ਹੈ, ਡੀਜਨਰੇਸ਼ਨ ਹੁੰਦੀ ਹੈ। ਸੋ ਬੀਤੇ ਦਾ ਇਤਿਹਾਸ ਤੁਹਾਡੀ ਮੋਟੀਵੇਸ਼ਨ ਹੁੰਦਾ ਹੈ, ਤੁਹਾਡੀ ਇਨਸਪੀਰੇਸ਼ਨ ਹੈ। ਪਰ ਜੇ ਸਿਰਫ ਅਸੀਂ ਪਾਸਟ ਦੇ ਵਿੱਚ ਸਟਕ ਰਹੀਏ, ਉਸੇ ਹੀ ਪ੍ਰਾਈਡ ਨੂੰ, ਉਹ ਤਾਂ ਉਹਨਾਂ ਨੇ ਆਪਣਾ ਨਿਭਾ ਦਿੱਤਾ, ਉਹਨਾਂ ਸ਼ਹੀਦੀਆਂ ਵੀ ਪਾਈਆਂ। ਜਿਹੜਾ ਸਫ਼ਰ ਸਿੱਖਾਂ ਨੇ ਤੈਅ ਕੀਤਾ ਰਾਜ ਸ਼ਕਤੀ ਦਾ, 1710 ਰਾਜ ਆਇਆ, 1715 ਚ ਚਲਾ ਗਿਆ, ਫਿਰ ਪਰਸੀਕਿਊਸ਼ਨ ਦਾ ਦੌਰ ਆਇਆ, ਸਿਰਾਂ ਦੇ ਮੁੱਲ ਪਏ, ਬੰਦ ਕੱਟੇ ਗਏ, ਪੁੱਠੀਆਂ ਖਲਾਂ, ਜਿਹੜਾ ਸਿਰ ਜਿਹੜੇ ਨੇ ਉਹ ਕਿਵੇਂ ਅਸੀਂ ਜਦੋਂ ਅਰਦਾਸ 'ਚ ਯਾਦ ਕਰਦੇ ਹਾਂ, ਆਰਿਆਂ ਨਾਲ ਚਿਰਾਏ ਗਏ, ਰੰਬੀਆਂ ਨਾਲ ਖੋਪਰੀਆਂ ਉਤਰਵਾਈਆਂ। ਇਹ ਸਾਰਾ ਪਾਰਟ ਬਰਾਬਰ ਆਂਦਾ ਰਿਹਾ, ਜਾਂਦਾ ਰਿਹਾ, ਜ਼ੁਲਮ ਵੀ ਰਿਹਾ, ਘੱਲੂਘਾਰੇ ਵੀ ਹੋਏ, ਹਮਲੇ ਵੀ ਹੋਏ, ਦਰਬਾਰ ਸਾਹਿਬ ਵੀ ਨੇਸਤੋ ਨਾਬੂਦ ਹੋਇਆ। ਇੱਕ ਸਟੇਜ 'ਤੇ ਪੰਜਾਬ 'ਚ ਬਿਲਕੁਲ ਸਫਾਇਆ ਢਗੇ, ਉਸ ਢੋਲ ਦੇ ਡਗੇ ਦੇ ਉੱਤੇ ਐਲਾਨ ਕੀਤਾ ਕਿ ਵੀ ਇਸ ਨੂੰ ਖਤਮ ਕਰ ਦਿੱਤਾ ਗਿਆ ਕੌਮ ਨੂੰ। ਪਰ ਇਹ ਗੱਲ ਯਾਦ ਰਹੇ ਕਿ ਜਿਹੜੀਆਂ ਕੌਮਾਂ ਕ੍ਰਾਸ ਤੇ ਚੜ੍ਹਨਾ ਜਾਣਦੀਆਂ ਨੇ, ਕੁਰਬਾਨੀ ਦੇਣਾ ਜਾਣਦੀਆਂ ਨੇ, ਉਹ ਕਰਾਊਨ ਹਾਸਲ ਕਰਦੀਆਂ। ਇਸ ਲਈ ਇਹ ਫਰੋਮ ਕ੍ਰਾਸ ਟੂ ਕਰਾਊਨ ਸੀ। ਉਹ ਸਾਰੇ ਚੋਂ ਸ਼ਹਾਦਤਾਂ ਚੋਂ ਨਿਕਲ ਕੇ ਘੱਲੂਘਾਰੇ ਸ਼ਹਾਦਤਾਂ ਕੌਮਾਂ ਨੂੰ ਕਮਜ਼ੋਰ ਨਹੀਂ ਕਰਦੀਆਂ, ਉਹਨਾਂ ਚੋਂ ਕੌਮਾਂ ਮਜ਼ਬੂਤ ਹੋ ਕੇ ਨਿਕਲਦੀਆਂ ਨੇ। ਅਸੀਂ ਕਰਾਊਨ ਹਾਸਲ ਕੀਤਾ, ਉਸ ਧਰਤੀ ਦੇ ਖਿੱਤੇ ਦੇ ਵਿੱਚ ਧਰਤੀ ਦਾ ਖਮੀਰ ਬਦਲਿਆ। ਬਾਬਾ ਬੁੱਲੇ ਸ਼ਾਹ ਵੀ ਇਹ ਕਹਿੰਦੇ ਨੇ ਕਿ ਭੂਰਿਆਂ ਵਾਲੇ ਰਾਜੇ ਕੀਤੇ, ਮੁਗਲਾਂ ਜ਼ਹਿਰ ਪਿਆਲੇ ਪੀਤੇ। ਉਹ ਵਕਤ ਆਇਆ ਕਿ ਜ਼ੁਲਮ ਕਰਨ ਵਾਲਿਆਂ ਨੂੰ ਕੌੜਾ ਕੁੱਟ ਭਰਨਾ ਪਿਆ, ਔਰ ਉਸ ਧਰਤੀ ਦੇ ਉੱਤੇ ਉਹ ਰਾਜ, ਔਰ ਫਿਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਮਹਾਰਾਜਾ ਰਣਜੀਤ ਸਿੰਘ ਤੱਕ, ਜਿਹੜੇ 1799 ਦੇ ਵਿੱਚ ਲਾਹੌਰ ਤਖਤ ਦੇ ਉੱਤੇ ਜਿਹੜਾ ਮਹਾਰਾਜਾ ਦੇ ਤੌਰ ਦੇ ਉੱਤੇ ਉਹ ਸਥਾਪਿਤ ਕਰਦੇ ਨੇ। ਅਗਲੇ 40 ਸਾਲ ਉਹਨਾਂ ਦਾ ਰਾਜ ਭਾਗ ਸਰਬੱਤ ਖਾਲਸਾ ਦੇ ਥੱਲੇ, ਫਿਰ ਅਗਲੇ 10 ਸਾਲ ਉਹੀ ਜੋ ਫਿਰ ਜਦੋਂ ਰਾਜ ਭਾਗ ਦੇ ਵਿੱਚ ਜਿਹੜਾ ਉਹੀ ਕਮਜ਼ੋਰੀਆਂ, ਉਹੀ ਪੈਲੇਸ ਇੰਟਰੀਗ, ਉਹੀ ਗਰੀਡ, ਉਹੀ ਸੈਲਫਿਸ਼ਨੈਸ, ਉਹੀ ਦੁਰਾਚਾਰ ਜਦੋਂ ਸ਼ਾਮਲ ਹੁੰਦਾ ਹੈ, ਤੇ ਫਿਰ 100 ਸਾਲ ਦੀ ਮਿਹਨਤ 10 ਸਾਲ ਦੇ ਵਿੱਚ ਜਿਹੜੀ ਹੈ ਉਹ ਧਰਾਸ਼ਾਹੀ ਹੋ ਜਾਂਦੀ ਹੈ। ਇੱਕ ਵੱਖਰਾ ਚੈਪਟਰ ਹੈ। ਪਰ ਕੌਮ ਫਿਰ ਖਲੋਤੀ ਹੈ। 15 ਅਗਸਤ 1947 ਦਾ ਦੌਰ ਜੇ ਅਸੀਂ 1710 ਤੋਂ ਬਾਅਦ ਦੇਖੀਏ, ਫਿਰ ਇੱਕ ਹਿਸਟੋਰੀਕਲ ਓਪਰਚੁਨਿਟੀ ਜਿਹਦੇ 'ਚ ਸਾਡੀ ਅਹਿਮਕ ਲੀਡਰਸ਼ਿਪ ਆਪਣੀ ਕਿਸਮਤ ਘੜਨ ਦਾ ਹੱਕ ਕਾਂਗਰਸ ਦੇ ਹਵਾਲੇ ਕਰ ਦਿੰਦੀ ਹੈ। ਨਤੀਜੇ ਦੇ ਤੌਰ ਤੇ ਪਿਛਲੇ 74 ਸਾਲ 75 ਸਾਲ ਤੋਂ ਲਗਭਗ ਅਗੇਨ ਪਰਸੀਕਿਊਸ਼ਨਸ ਦਾ ਦੌਰ, ਘੱਲੂਘਾਰਿਆਂ ਦਾ ਦੌਰ। ਪਰ ਸਵਾਲ ਇਹ ਹੈ ਕਿ ਜੇ 18ਵੀਂ ਸਦੀ 'ਚ ਅਸੀਂ ਕ੍ਰਾਸ ਟੂ ਕਰਾਊਨ ਦਾ ਸਫ਼ਰ ਤੈਅ ਕੀਤਾ ਸੀ, ਕਿ ਅੱਜ ਇਹਨਾਂ 74 ਸਾਲਾਂ 'ਚ, ਔਰ ਖ਼ਾਸ ਤੌਰ 'ਤੇ ਜੂਨ 84 ਤੋਂ ਬਾਅਦ ਜਿਹੜਾ ਘੱਲੂਘਾਰਿਆਂ ਦਾ ਸਫ਼ਰ ਕੌਮ ਨੇ ਤੈਅ ਕੀਤਾ, ਕੌਮ ਖਲੋਤੀ ਹੈ, ਜ਼ਿੰਦਾ ਕੌਮ ਹੈ। ਔਰ ਬੇਸ਼ੱਕ ਮੂਵਮੈਂਟਸ ਦੇ ਦੌਰ ਹੁੰਦੇ ਨੇ। 10 ਸਾਲ ਹਥਿਆਰਬੰਦ ਸੰਘਰਸ਼ ਪੰਜਾਬ 'ਚ ਸਾਡੇ ਯੋਧਿਆਂ ਨੇ ਲੜਿਆ। ਖਾਲਿਸਤਾਨ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਨੂੰ ਵੀ ਅੱਜ ਅਸੀਂ ਯਾਦ ਕਰਦੇ ਹਾਂ। ਉਹਨਾਂ ਨੇ ਆਪਣੇ ਸਿਰਾਂ ਦੇ ਠੀਕਰੇ ਦਿੱਲੀ ਸਾਮਰਾਜ ਦੇ ਸਿਰ ਤੇ ਇਸ ਲਈ ਭੰਨੇ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ੍ਹ ਮਾਣ ਮੱਤਾ ਹੋਏ,
ਸ਼ਾਨਮੱਤਾ ਹੋਏ। ਔਰ ਅੱਜ ਵੀ ਜਦੋਂ ਅਸੀਂ ਇਹ ਦੇਖ ਰਹੇ ਹਾਂ ਵੱਖ-ਵੱਖ ਫਾਰਮਸ ਦੇ ਵਿੱਚ ਇਹ ਸਟਰਗਲ ਜਾਰੀ ਹੈ ਔਰ ਇਹੀ ਸਾਡੀ ਯਾਦ ਦਹਾਨੀ ਹੋਏਗੀ 311 ਵਰੇ ਪਹਿਲਾਂ ਦੇ ਇਤਿਹਾਸਕ ਵਾਕਿਆ ਨੂੰ, ਜਦੋਂ ਕਿ ਅਸੀਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਵਾਂਗੇ। ਇੰਡੀਅਨ ਆਰਮੀ ਜੈਕ ਬੂਟ ਤੋਂ ਆਪਣੀ ਇਸ ਧਰਤੀ ਨੂੰ ਲਿਬਰੇਟ ਕਰਵਾਵਾਂਗੇ ਔਰ ਜਿਹੜਾ ਸਾਡਾ ਵਿਸ਼ਵਾਸ ਜਿਸ ਨੂੰ ਦੁਹਰਾਉਂਦੇ ਰਹੇ ਬੀਤੇ ਦੇ ਵਿੱਚ ਵੀ ਸਾਡੇ ਬਜ਼ੁਰਗ ਅੱਜ ਵੀ, ਦਿੱਲੀ ਤਖਤ ਪਰ ਬਹਿੇਗੀ ਆਪ ਗੁਰੂ ਕੀ ਫੌਜ, ਛਤਰ ਚੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਤੁਸੀਂ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਡੋਨੇਟ ਕਰਨ ਲਈ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਵਰਤੋਂ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਇਸ ਵਕਤ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।